ਇਜ਼ਰਾਈਲ, ਅਮਰੀਕਾ ਤੇ ਈਰਾਨ ਦੇ ਵਿਚਾਲੇ ਜਿਹੜੀ ਜੰਗ ਚੱਲ ਰਹੀ ਆ ਉਹਦਾ ਅੱਜ 6ਵਾਂ ਦਿਨ ਹੈ। ਇਸੇ ਦਰਮਿਆਨ ਖਬਰਾਂ ਆ ਰਹੀਆਂ ਨੇ ਕਿ ਹੁਣ ਈਰਾਨ ਨੇ ਵੀ ਜਿਹੜਾ ਰਿਟੈਲੀਏਟ ਕਰਨਾ ਉਹ ਤੇਜ਼ ਕਰ ਦਿੱਤਾ, ਖਾਸ ਕਰਕੇ ਜਦੋਂ ਤੋਂ ਯੂਐਸ ਦੇ ਬਾਰੇ ਕਿਹਾ ਜਾ ਰਿਹਾ ਕਿ ਹਮਲੇ ਤੇਜ਼ ਕੀਤੇ ਗਏ ਨੇ ਤੇ ਵੱਖ-ਵੱਖ ਥਾਵਾਂ ਦੇ ਉੱਤੇ ਈਰਾਨ ਦੇ ਵਿੱਚ ਹਮਲਿਆਂ ਨੂੰ ਅੰਜਾਮ ਦਿੱਤਾ ਗਿਆ। ਇਹਦੇ ਨਾਲ ਇੱਕ ਜਿਹੜਾ ਬਹੁਤ ਵੱਡਾ ਜਹਾਜ਼ ਹੈ ਈਰਾਨ ਦਾ, ਉਹ ਡੋਬ ਦਿੱਤਾ ਗਿਆ ਤੇ ਇਜ਼ਰਾਈਲ ਵੱਲੋਂ ਵੀ ਜਿਹੜੇ ਹਮਲੇ ਨੇ ਉਹ ਤੇਜ਼ ਕਰ ਦਿੱਤੇ ਨੇ। ਤਾਜ਼ਾ ਖਬਰਾਂ ਦੇ ਮੁਤਾਬਕ ਈਰਾਨ ਨੇ ਜ਼ਬਰਦਸਤ ਰਿਟੈਲੀਏਟ ਕੀਤਾ ਤੇ 6ਵੇਂ ਦਿਨ ਈਰਾਨ ਨੇ ਵੀ ਕਈ ਯੂਐਸ ਬੇਸਿਸ ਨੂੰ ਜਿਹੜਾ ਨਿਸ਼ਾਨਾ ਬਣਾਇਆ ਤੇ ਹੁਣ ਇਹਨਾਂ ਦੇ ਵਿੱਚ ਜਿਹੜੀ ਗਿਣਤੀ ਆ ਮਿਡਲ ਈਸਟ ਦੇ ਵਿੱਚ 14 ਦੇਸ਼ਾਂ ਦੀ ਹੋ ਚੁੱਕੀ ਆ। ਹਾਲਾਂਕਿ ਦੱਸਿਆ ਜਾ ਰਿਹਾ ਕਿ ਈਰਾਨ ਇਲਾਈਡ ਜਿਹੜੇ ਹਿਜ਼ਬੁੱਲਾ ਮਿਲੀਟੈਂਟ ਆ ਉਹਨਾਂ ਦੇ ਉੱਤੇ ਵੀ ਜਿਹੜੇ ਹਮਲੇ ਨੇ ਉਹ ਕੀਤੇ ਗਏ ਨੇ ਇਜ਼ਰਾਈਲ ਵੱਲੋਂ, ਤੇ ਉਹ ਵੀ ਹੁਣ ਇਸ ਲੜਾਈ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਦੇ ਨਾਲ ਸ਼ਾਮਲ ਹੋ ਚੁੱਕੇ ਨੇ। ਤੇ ਦੱਸਿਆ ਜਾ ਰਿਹਾ ਕਿ ਜਿਹੜੇ ਇਸ ਟਾਈਮ 1230 ਜਿਹੜੇ ਲੋਕ ਨੇ ਉਹ ਮਾਰੇ ਜਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ 70 ਲੈਬਨਾਨ ਦੇ ਵਿੱਚ, ਇਸ ਤੋਂ ਇਲਾਵਾ ਦਰਜਨਾਂ ਲੋਕ ਇਜ਼ਰਾਈਲ ਦੇ ਵਿੱਚ, ਤੇ ਜਿਹੜੇ ਇਹਨਾਂ ਦੇ ਵਿੱਚ ਮਰਨ ਵਾਲਿਆਂ ਦੇ ਵਿੱਚ ਜਿਹੜੇ 6 ਅਮਰੀਕੀ ਫੌਜੀ ਵੀ ਨੇ ਉਹ ਸ਼ਾਮਲ ਨੇ। ਤੇ ਇਹਨਾਂ ਨੇ ਇਹ ਦੱਸਿਆ ਕਿ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਅਬਾਸ ਅਰਾਗਾਚੀ, ਉਹਨਾਂ ਨੇ ਦੱਸਿਆ ਵੀ ਜਿਹੜੀ ਯੂਐਸ ਨੇਵੀ ਆ ਉਹ ਇਸ ਟਾਈਮ ਜਿਹੜੀ ਉਹਨਾਂ ਦੇ ਉੱਤੇ ਜਿਹੜਾ ਸ੍ਰੀਲੰਕਾ ਦੇ ਵਿੱਚ 5 ਜਹਾਜ਼ ਡੁੱਬਿਆ ਸੀ, ਉਸ ਮਾਮਲੇ ਦੇ ਵਿੱਚ ਉਹਨਾਂ ਨੇ ਯੂਐਸ ਦੇ ਉੱਤੇ ਬੜੇ ਗੰਭੀਰ ਦੋਸ਼ ਲਾਏ ਨੇ। ਤੇ ਤਾਜ਼ਾ ਖਬਰਾਂ ਦੇ ਮੁਤਾਬਕ ਜਿਹੜੀ ਆ ਉਹ ਆਏ ਦਿਨ ਨਾਲੋਂ ਵਾਰ ਜਿਹੜੀ ਆ ਉਹ ਹਰ ਦਿਨ ਐਸਕੇਲੇਟ ਹੁੰਦੀ ਜਾ ਰਹੀ ਆ। ਸੋ ਕਦੋਂ ਜਾ ਕੇ ਰੁਕੂਗੀ, ਕਿਹੜੀਆਂ ਸ਼ਰਤਾਂ ਤੇ ਰੁਕੂਗੀ, ਇਹ ਤਾਂ ਹਾਲੇ ਪਤਾ ਨਹੀਂ, ਪਰ ਇਸ ਟਾਈਮ 14 ਦੇਸ਼ ਪ੍ਰਭਾਵਿਤ ਹੋ ਚੁੱਕੇ ਨੇ ਤੇ ਈਰਾਨ ਨੇ ਯੂਐਸ ਬੇਸਿਸ ਨੂੰ ਨਿਸ਼ਾਨਾ ਬਣਾਉਣਾ ਪਹਿਲਾਂ ਨਾਲੋਂ ਤੇਜ਼ ਕਰ ਦਿੱਤਾ। ਤੇ ਤਾਜ਼ਾ ਜਿਹੜੇ ਹਮਲੇ ਨੇ ਅਜ਼ਰਬਾਈਜਾਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਉੱਥੇ ਤਹਿਰਾਨ ਵੱਲੋਂ ਜਿਹੜੇ ਹਮਲੇ ਨੇ ਉਹ ਕੀਤੇ ਗਏ ਨੇ।